दर्शकों ब्रेक तो बाद तुहाडा स्वागत है जी। डॉक्टर साहब साडे कोल पहली ईमेल आई है चंडीगढ़ तो भैन अमनजोत कौर जी दी। ਇਹ ਲਿਖਦੇ ਹਨ, ਹੈਲੋ ਸਰ, ਮੈਨੂੰ ਲੱਗਦਾ ਹੈ ਕਿ ਤੁਹਾਨੂੰ ਭਾਰਤੀ ਅਤੇ ਫੋਰਨ ਮੀਡੀਆ 'ਚ ਚੱਲ ਰਹੀ ਸਿੱਖ ਵਿਰੋਧੀ ਖਬਰ ਬਾਰੇ ਪਤਾ ਹੀ ਹੋਵੇਗਾ, ਜੋ ਹੁਣ ਹੋਰ ਵੀ ਵੱਧ ਚੜਾ ਕੇ ਲੋਕਾਂ ਅੱਗੇ ਪੇਸ਼ ਕੀਤੀ ਜਾ ਰਹੀ ਹੈ। ਮੈਂ ਸਮਝਦੀ ਹਾਂ ਕਿ ਇਹ ਸਿੱਖਾਂ ਨੂੰ ਵੰਡਣ, ਤੋੜਨ, ਉਲਝਾਉਣ ਅਤੇ ਬਦਨਾਮ ਕਰਨ ਦੀ ਸੋਚੀ ਸਮਝੀ ਕੋਸ਼ਿਸ਼ ਹੈ। ਪਹਿਲਾਂ ਗੁਰਦਾਸਪੁਰ ਹਮਲੇ ਦੌਰਾਨ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਸਿੱਖਾਂ ਦੀ ਖਾੜਕੂ ਲਹਿਰ ਤੇ ਆਰਟੀਕਲਸ ਲਿਖੇ ਗਏ ਤੇ ਸਿੱਖਾਂ ਨੂੰ ਅੱਤਵਾਦੀ ਗਰਦਾਨਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਬਰਤਾਨੀਆ ਦਾ ਮੀਡੀਆ ਵੀ ਉਸੇ ਲਈ ਤੇ ਸਿੱਖਾਂ ਨੂੰ ਤਾਲਿਬਾਨ ਨਾਲ ਜੋੜ ਰਿਹਾ ਹੈ। ਅੱਜ ਕੱਲ ਭਾਰਤੀ ਮੀਡੀਆ ਇਹ ਕਹਿਣ ਨੂੰ ਰਾਧੇ ਮਾਂ ਵੱਲ ਬਹੁਤ ਜ਼ਿਆਦਾ ਧਿਆਨ ਦੇ ਰਿਹਾ ਹੈ, ਜੋ ਕਿ ਅਸਲ 'ਚ ਇੱਕ ਸਿੱਖ ਹੈ। ਨਾਲ ਹੀ ਇਹ ਪੰਜਾਬ 'ਚ ਅੱਤਵਾਦੀਆਂ ਅਫਵਾਹਾਂ ਫੈਲਾਈ ਜਾ ਰਹੇ ਹਨ ਕਿ ਇਹ ਪੁਲਿਸ ਸਟੇਸ਼ਨ, ਸਕੂਲ ਜਾਂ ਯੂਨੀਵਰਸਿਟੀ ਚੋਂ ਬੰਬ ਮਿਲਿਆ। ਨਾਲੇ ਹੋਰ ਇੰਡੀਅਨ ਮੀਡੀਆ ਐਂਡ ਰਾਧੇਮਾ ਸਾਰੇ ਅੰਗਰੇਜ਼ੀ ਨਿਊਜ਼ ਚੈਨਲ ਜਿਵੇਂ ਟਾਈਮਜ਼ ਨਿਊਜ਼, NDTV, CNN, IBN ਜਾਂ ਹਿੰਦੀ ਜਾਂ ਜਿਵੇਂ ਅੱਜ ਤੱਕ, ਨਿਊਜ਼ 24, ਨਿਊਜ਼ ਨੇਸ਼ਨ, ABP ਨਿਊਜ਼ ਆਦਿ। ਇਹ ਸਾਰੇ ਚੈਨਲ ਰਾਧੇ ਮਾਂ ਦੀਆਂ ਖਬਰਾਂ ਹੀ ਦਿਖਾ ਰਹੇ ਹਨ। ਉਸ ਨੂੰ ਕਿਸੇ ਬੰਦੇ ਨੇ ਚੁੱਕਿਆ ਹੈ, ਉਹ ਨੱਚ ਰਹੀ ਹੈ, ਮਿੰਨੀ ਸਕਰਟ ਪਾਈ ਹੋਈ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰਤਾ ਨਾਲ ਉਸ ਨੂੰ ਹੀ ਟੀਵੀ ਤੇ ਦਿਖਾਇਆ ਗਿਆ ਹੈ ਤੇ ਇਸ ਕਾਰਨ ਇਹ ਸੋਸ਼ਲ ਮੀਡੀਆ ਤੇ ਵੀ ਟ੍ਰੈਂਡਿੰਗ ਟੌਪਿਕ ਬਣਿਆ ਹੈ। ਖਾਸ ਕਰਕੇ ਉਹ ਵੀਡੀਓ ਬਾਰ-ਬਾਰ ਦਿਖਾਈ ਜਾ ਰਹੀ ਹੈ ਜਿਸ 'ਚ ਇੱਕ ਪਗੜੀਧਾਰੀ ਸਿੱਖ ਨੇ ਉਸ ਨੂੰ ਚੁੱਕਿਆ ਹੋਇਆ ਹੈ। ਇਹ ਗੱਲ ਦਿਖਾਈ ਜਾ ਰਹੀ ਹੈ ਕਿ ਕਿਵੇਂ ਉਹ ਪੰਜਾਬ 'ਚ ਜੰਮਣ ਵਾਲੀ ਇੱਕ ਸਿੱਖ ਔਰਤ ਹੈ। ਉਸ ਦਾ ਨਾਮ ਸੁਖਵਿੰਦਰ ਕੌਰ ਹੈ ਤੇ ਉਹ ਵਿਵਾਦਾਂ 'ਚ ਘਿਰੀ ਹੋਈ ਹੈ। ਸਾਲ 2002 ਅਤੇ 2004 'ਚ ਉਸ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਲੱਗੇ ਸਨ ਜਦ ਉਸ ਨੇ ਗੋਡੈਸ ਦੁਰਗਾ ਦਾ ਅਵਤਾਰ ਹੋਣ ਦਾ ਦਾਅਵਾ ਕੀਤਾ ਸੀ। ਮੀਡੀਆ ਨੇ ਪ੍ਰਸਿੱਧ ਸਿੱਖਾਂ ਜਿਵੇਂ ਦਲੇਰ ਮਹਿੰਦੀ, ਨਵਜੋਤ ਸਿੱਧੂ ਨੂੰ ਰਾਧੇ ਮਾਂ ਨਾਲ ਬਾਰ-ਬਾਰ ਦਿਖਾਇਆ ਹੈ। ਇਸ ਉੱਪਰ ਦਾਜ ਦੀ ਮੰਗ ਕਰਨਾ ਅਤੇ ਇੱਕ ਪਰਿਵਾਰ ਨੂੰ ਖੁਦਕੁਸ਼ੀ ਲਈ ਪ੍ਰੇਰਨ ਦੇ ਇਲਜ਼ਾਮ ਹਨ। ਗੋਡੈਸ ਵਾਂਗ ਬਣੀ ਠਣੀ ਇਸ ਔਰਤ ਨੂੰ ਕਈ ਵਾਰ ਗੁਰਬਾਣੀ ਉਚਾਰਨ ਕਰਦਿਆਂ ਵੀ ਦਿਖਾਇਆ ਜਾਂਦਾ ਹੈ। ਸੁਖਵਿੰਦਰ ਕੌਰ ਤੋਂ ਰਾਧੇ ਮਾਂ ਤੱਕ ਦਾ ਇਸ ਦਾ ਪੂਰਾ ਸਫ਼ਰ ਰੀਝ ਨਾਲ ਦਿਖਾ ਰਿਹਾ ਹੈ ਮੀਡੀਆ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਸਨਮਾਨਿਤ ਕਰਦਿਆਂ ਸਰੋਪਾ ਦਿੱਤਾ ਗਿਆ ਸੀ। ਹੁਣ ਕਹਿ ਰਹੇ ਹਨ ਕਿ ਗੁਰਦਾਸਪੁਰ ਦਾ ਇੱਕ ਪਿੰਡ ਰਾਧੇ ਮਾਂ ਦੀ ਪੂਜਾ ਕਰਦਾ ਹੈ। ਰਾਧੇ ਮਾਂ ਦੀਆਂ ਕੁਝ ਅੰਮ੍ਰਿਤਧਾਰੀ ਸਿੱਖਾਂ ਨਾਲ ਵੀ ਫੋਟੋਆਂ ਹਨ ਜਿਨ੍ਹਾਂ ਨੇ ਕਿਰਪਾਨਾਂ ਪਾਈਆਂ ਹੋਈਆਂ ਹਨ। ਮੈਂ ਸਮਝਦੀ ਹਾਂ ਕਿ ਉਸ ਤੇ ਇੰਨਾ ਧਿਆਨ ਕੇਂਦਰਿਤ ਕਰਨ ਦਾ ਮਕਸਦ ਵੀ ਸਿੱਖਾਂ ਨੂੰ ਬਦਨਾਮ ਕਰਨਾ ਹੀ ਹੈ। ਪਹਿਲਾ, ਇੱਕ ਸਿੱਖ ਨੂੰ ਹਿੰਦੂ ਗੋਡਸ ਦੀ ਤਰ੍ਹਾਂ ਪੇਸ਼ ਕਰਨਾ ਤੇ ਦਿਖਾਉਣਾ ਉਸਦੇ ਕਿੰਨੇ ਪੈਰੋਕਾਰ ਹਨ। ਦੂਸਰਾ, ਇੱਕ ਸਿੱਖ ਨੂੰ ਭ੍ਰਿਸ਼ਟ ਅਤੇ ਗੈਰ ਇਖਲਾਕੀ ਦਿਖਾਉਣਾ। ਤੀਸਰਾ, ਉਹਨਾਂ ਸ਼ਰਧਾਵਾਨ ਸਿੱਖਾਂ ਤੇ ਹਮਲਾ ਕਰਨਾ ਜੋ ਆਪਣੇ ਆਪ ਨੂੰ ਹਿੰਦੂ ਮੰਨਣ ਤੋਂ ਇਨਕਾਰੀ ਹਨ। ਇਹ ਸਭ ਦਿਖਾ ਕੇ ਉਹ ਇਹ ਦਿਖਾ ਰਹੇ ਹਨ ਕਿ ਕਿਵੇਂ ਸਿੱਖ ਬੀਬੀ ਹਿੰਦੂਇਜ਼ਮ ਨੂੰ ਵਰਤ ਕੇ ਮਾਤਾ ਬਣ ਗਈ ਤੇ ਉਸਦੇ ਸਿੱਖ ਸ਼ਰਧਾਲੂ ਵੀ ਹਨ। ਇਹ ਦਿਖਾ ਕੇ ਸਿੱਖਾਂ ਦਾ ਮਨੋਬਲ ਤੋੜਨਾ ਕਿ ਦੇਖੋ ਪੰਜਾਬ 'ਚ ਕੀ ਹੋ ਰਿਹਾ ਹੈ, ਪੰਜਾਬ ਤੋਂ ਬਾਹਰਲੇ ਤਖਤ ਸਾਹਿਬਾਨਾਂ ਦਾ ਕੀ ਹਾਲ ਹੈ। ਇਹ ਏਦਾਂ ਦੀ ਗੱਲ ਹੈ ਕਿ ਕੀ ਤੁਸੀਂ ਖਾਲਿਸਤਾਨ ਦੀ ਗੱਲ ਕਰੋਗੇ ਜਦ ਕਿ ਤੁਹਾਡੇ ਆਪਣੇ ਲੋਕ ਦੇਖੋ ਕੀ ਕਰ ਰਹੇ ਹਨ। ਇਸ ਵਿਚਾਲੇ ਖੜੇ ਸਿੱਖਾਂ ਨੂੰ ਇਕੱਠੇ ਕਰਨਾ, ਜਨਤਕ ਤੌਰ ਤੇ ਪੰਜਾਬ ਦੀ ਬਦਨਾਮੀ, ਤਖਤ ਸ੍ਰੀ ਹਜ਼ੂਰ ਸਾਹਿਬ ਨੂੰ ਬਦਨਾਮ ਕਰਨਾ। ਇੱਕ ਆਮ ਬੰਦਾ ਇਸ ਪਿੱਛੇ ਸਿਆਸਤ ਨਹੀਂ ਦੇਖਦਾ, ਉਸ ਲਈ ਤਾਂ ਰਾਧੇ ਮਾਂ ਨੂੰ ਸੱਚੀ ਹੀ ਤਖਤ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ ਹੈ ਜਿਵੇਂ ਇਸ ਸਾਰੇ ਨੂੰ ਇਹਨਾਂ ਨੇ ਪ੍ਰਚਾਰਿਆ ਹੈ। ਇਸ ਤੋਂ ਇਹ ਜਾਪਦਾ ਹੈ ਕਿ ਇਹ ਸਿੱਧ ਕਰਨਾ ਚਾਹੁੰਦੇ ਹਨ ਕਿ ਇੱਕ ਸਿੱਖ ਤੋਂ ਹਿੰਦੂ ਗੋਡੈਸ ਬਣੀ ਇਸ ਸੋ ਕਾਲਡ ਰਾਧੇ ਮਾਂ ਨੂੰ ਕਿੰਨੀ ਮਹੱਤਤਾ, ਪ੍ਰਸ਼ੰਸਾ ਮਿਲ ਰਹੀ ਹੈ ਅਤੇ ਇਸ ਨੂੰ ਕਿੰਨੇ ਫਾਇਦੇ ਮਿਲ ਰਹੇ ਹਨ। ਇਹ ਸਭ ਸਿੱਖਾਂ ਦਾ ਮਨੋਬਲ ਤੋੜਨ ਅਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਜਾਪਦਾ ਹੈ ਤਾਂ ਜੋ ਸਿੱਖ ਆਪਣੇ ਆਪ ਤੋਂ ਨਫ਼ਰਤ ਕਰਨ ਲੱਗ ਜਾਣ। ਪੰਜਾਬ ਦਾ ਲੋਕਲ ਮੀਡੀਆ ਲੁਧਿਆਣਾ ਟ੍ਰਿਬਿਊਨ ਅਤੇ ਦੈਨਿਕ ਭਾਸਕਰ ਆਦਿ ਵਰਗੇ ਅਖਬਾਰ ਕੁੰਦਨ ਵਿਦਿਆ ਸਕੂਲ ਨੇੜੇ ਬੰਬ ਮਿਲਣ ਦੀਆਂ ਖਬਰਾਂ ਦੇ ਰਹੇ ਹਨ ਤੇ ਪੰਜਾਬ ਆਰਟੀਕਲ ਯੂਨੀਵਰਸਿਟੀ ਨੇੜੇ ਕਿਸੇ ਹਾਦਸਾ ਵਾਪਰਨ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਮੈਂ ਸਮਝਦੀ ਹਾਂ ਕਿ ਇਹ ਅਫਵਾਹਾਂ ਇਸ ਲਈ ਫੈਲਾਈਆਂ ਜਾ ਰਹੀਆਂ ਹਨ ਤਾਂ ਜੋ ਇਸ ਸਭ ਨੂੰ ਸੰਘਰਸ਼ ਨਾਲ ਜੋੜ ਕੇ ਸਿੱਖਾਂ ਤੇ ਖਾਸ ਤੌਰ ਤੇ ਬਾਪੂ ਸੁਰਤ ਸਿੰਘ ਨੂੰ ਬਦਨਾਮ ਕੀਤਾ ਜਾ ਸਕੇ। ਇਸ ਦੇ ਨਾਲ ਪੰਜਾਬ ਨੂੰ ਦਰਕਿਨਾਰ ਕਰਨ ਅਤੇ ਖਾੜਕੂਵਾਦ ਦੇ ਫੈਲਣ ਦੀਆਂ ਅਫਵਾਹਾਂ ਦਾ ਬਾਜ਼ਾਰ ਵੀ ਗਰਮ ਹੈ। ਭਾਰਤੀ ਮੀਡੀਆ ਅਤੇ 2020
ਭਾਰਤੀ ਮੀਡੀਆ ਖਾਸ ਕਰਕੇ ਭਾਜਪਾ ਅਤੇ ਮੋਦੀ ਪੱਖੀ ਚੈਨਲ ਜਿਵੇਂ ਜ਼ੀ ਨਿਊਜ਼ ਆਦਿ ਨੇ ਇਹ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ ਕਿ ਕਿਵੇਂ ISI 2020 ਤੱਕ ਭਾਰਤ ਤੇ ਹਮਲਾ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਵੀ ਮੈਨੂੰ ਇਸ ਸਭ ਨਾਲ ਹੀ ਜੁੜਿਆ ਦਿਸਦਾ ਹੈ। ਤਾਂ ਇਸ ਨੂੰ 2020 ਸਿੱਖ ਰੈਫਰੈਂਡਮ ਨਾਲ ਜੋੜ ਕੇ ਹਾਲਾਤਾਂ ਨੂੰ ਹੋਰ ਪਖਾਇਆ ਜਾਵੇ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ISI ਨੂੰ ਖਾਲਿਸਤਾਨੀਆਂ ਨਾਲ ਵੀ ਜੋੜਿਆ ਜਾਵੇ। 2020 ਤੇ ਧਿਆਨ ਕੇਂਦਰਿਤ ਕਰਨ ਦਾ ਮਤਲਬ ਇਹੋ ਜਾਪਦਾ ਹੈ। ਬਰਤਾਨੀਆ ਅਤੇ ਭਾਰਤੀ ਮੀਡੀਆ ਵੱਲੋਂ ਸਿੱਖਾਂ ਦੀ ਤਾਲਿਬਾਨ ਅਤੇ ਗੁੰਡਿਆਂ ਨਾਲ ਤੁਲਨਾ। ਪਿਛਲੇ ਕੁਝ ਸਮੇਂ ਤੋਂ UK ਦੇ ਸਿੱਖ ਇਹ ਕੋਸ਼ਿਸ਼ ਕਰ ਰਹੇ ਹਨ ਕਿ UK ਦੇ ਗੁਰੂ ਘਰਾਂ ਵਿੱਚ ਸਿੱਖ ਰਹਿਤ ਮਰਿਆਦਾ ਲਾਗੂ ਕੀਤੀ ਜਾਵੇ। ਪਹਿਲਾਂ ਉਹਨਾਂ ਨੇ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਚਿੱਠੀਆਂ ਵੀ ਲਿਖੀਆਂ ਹਨ ਇਸ ਮਾਮਲੇ 'ਚ, ਪਰ ਜਦ ਕੋਈ ਗੱਲ ਨਾ ਬਣੀ ਤਾਂ ਉਹਨਾਂ ਨੇ ਇੰਟਰਫੇਥ ਵਿਆਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਹ ਗੱਲ ਨੋਟ ਕਰਨ ਵਾਲੀ ਹੈ ਕਿ ਇਹਨਾਂ ਜਥੇਬੰਦੀਆਂ ਵਿੱਚੋਂ ਕਦੇ ਕੋਈ ਹਿੰਸਕ ਨਹੀਂ ਹੋਇਆ, ਪਰ ਫਿਰ ਵੀ ਉਹਨਾਂ ਨੂੰ ਗੁੰਡੇ ਕਿਹਾ ਜਾ ਰਿਹਾ ਹੈ। ਤੇ ਜਿਹੜਾ ਦਾੜੀ ਕੱਟਾ ਸਿੱਖ ਪਰਿਵਾਰ ਚੋਂ ਹੋਣ ਦਾ ਦਾਅਵਾ ਕਰਦਾ ਹੈ, ਉਸ ਦਾ ਨਾਮ ਸੰਨੀ ਹੁੰਦਲ ਹੈ। ਸਭ ਤੋਂ ਪਹਿਲਾਂ ਉਸਨੇ ਇਹਨਾਂ ਨੂੰ ਸਿੱਖ ਤਾਲਿਬਾਨ ਕਿਹਾ ਤੇ ਫੇਸਬੁੱਕ ਤੇ ਇਹਨਾਂ ਦਾ ਮਜ਼ਾਕ ਉਡਾਇਆ। ਮੈਂ ਉਸਦੀ ਪੋਸਟ ਦੇਖੀ ਸੀ ਤੇ ਉਸਦੇ ਨੀਚੇ ਸਭ ਲਿਖ ਰਹੇ ਸਨ ਕਿ ਇੱਕ ਸਿੱਖ ਅਤੇ ਗੈਰ ਸਿੱਖ ਦਾ ਵਿਆਹ ਹੋਣ ਨਾਲ ਕੀ ਗਲਤ ਹੁੰਦਾ ਹੈ, ਇਸ 'ਚ ਕੀ ਬੁਰਾਈ ਹੈ। ਉਹਨਾਂ ਨੇ ਰਹਿਤ ਮਰਿਆਦਾ ਤੇ ਸਵਾਲੀਆ ਨਿਸ਼ਾਨ ਲਗਾਇਆ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮਨਾਮਾ ਵੀ ਰੱਦ ਕੀਤਾ। ਇੱਕ ਬੰਦਾ ਜਿਸ ਦਾ ਨਾਮ ਬੌਬੀ ਫ੍ਰਿਕਸ਼ਨ ਹੈ, ਉਸ ਨੇ ਫੇਸਬੁੱਕ ਤੇ ਲਿਖਿਆ ਸੀ ਅਤੇ ਸਿੱਖਾਂ ਦੀ ਤਾਲਿਬਾਨ ਨਾਲ ਤੁਲਨਾ ਕੀਤੀ ਸੀ ਤੇ ਸਿੱਖਾਂ ਨੂੰ ਖਤਰਨਾਕ ਅਤੇ ਹਿੰਸਕ ਕਰਾਰਿਆ। ਸਿੱਖਾਂ ਦੀ ਤੁਲਨਾ ਗੁੰਡਿਆਂ ਨਾਲ ਕਰਨ ਵਾਲਾ ਦਾ ਇੰਡੀਪੈਂਡੈਂਟ ਪਹਿਲਾ ਅਖਬਾਰ ਹੈ ਜੋ UK ਤੋਂ ਛਪਦਾ ਹੈ। ਇਸ ਦਾ ਲਿੰਕ ਵੀ ਭੇਜ ਰਹੀ ਹਾਂ। ਨੈਸ਼ਨਲ ਸੈਕੂਲਰ ਸੁਸਾਇਟੀ ਆਫ ਬ੍ਰਿਟੇਨ ਨੇ ਸਿੱਖਾਂ ਨੂੰ ਇਸ ਦੇ ਨਾਲ ਮੂਲਵਾਦੀ ਵੀ ਕਿਹਾ ਅਤੇ ਸਿੱਖ ਫਰੀडम UK ਦੀ ਨਿੰਦਾ ਕੀਤੀ ਹੈ। ਫੈਡਰੇਸ਼ਨ ਦੀ ਨਿੰਦਾ ਕੀਤੀ ਹੈ। UK ਦੀ ਇੱਕ ਹੋਰ ਵੈਬਸਾਈਟ ਨੇ ਸਿੱਖਾਂ ਨੂੰ ਨਸਲਵਾਦੀ ਤੇ ਤਾਲਿਬਾਨੀ ਕਰਾਰਿਆ ਹੈ। ਭਾਰਤੀ ਮੀਡੀਆ ਟਾਈਮਜ਼ ਆਫ ਇੰਡੀਆ ਅਤੇ ਹਿੰਦੁਸਤਾਨ ਟਾਈਮਜ਼ ਨੇ ਵੀ ਇਸ ਦਾ ਲਾਹਾ ਲੈਂਦਿਆਂ ਇਸ ਖਬਰ ਨੂੰ ਸਿੱਖ ਵਿਰੋਧੀ ਬਣਾ ਕੇ ਪੇਸ਼ ਕੀਤਾ ਹੈ। ਇਹਨਾਂ ਸਭਨਾਂ ਨੇ ਮਰਿਆਦਾ ਨੂੰ ਬੜੀ ਆਸਾਨੀ ਨਾਲ ਨਜ਼ਰ ਅੰਦਾਜ਼ ਕੀਤੇ ਅਤੇ ਸਿੱਖਾਂ ਨੂੰ ਖਤਰਨਾਕ ਦੱਸਿਆ ਹੈ ਤੇ ਇਸ ਨੇ ਸਿੱਖਾਂ ਨਾਲ ਧੱਕੇਸ਼ਾਹੀ ਦੀਆਂ ਸੰਭਾਵਨਾਵਾਂ ਵਧਾ ਦਿੱਤੀਆਂ ਹਨ। ਮਾੜੀ ਗੱਲ ਇਹ ਹੈ ਕਿ ਸਾਡੇ ਆਪਣੇ ਸਿੱਖ ਇਸ ਖਿਲਾਫ ਮਾੜਾ ਬੋਲ ਰਹੇ ਹਨ ਅਤੇ ਗੁਰੂ ਘਰ ਕਮੇਟੀਆਂ ਰਹਿਤ ਮਰਿਆਦਾ ਲਾਗੂ ਨਹੀਂ ਕਰ ਰਹੀਆਂ। ਬਰਤਾਨੀਆ ਦਾ ਮੀਡੀਆ ਪਖੰਡੀ ਹੈ। ਕਿਸੇ ਨਸਲਵਾਦੀ ਗੋਰੇ ਵੱਲੋਂ ਸਿੱਖਾਂ ਤੇ ਕੀਤੇ ਗਏ ਹਮਲੇ ਦੀ ਉਹਨਾਂ ਖਬਰ ਵੀ ਨਹੀਂ ਦੇਣੀ। ਭਾਰਤੀ ਮੀਡੀਆ ਪਹਿਲਾਂ ਹੀ ਸਿੱਖਾਂ ਦੇ ਖਿਲਾਫ ਹੈ ਤੇ ਹੁਣ ਉਹਨਾਂ ਨੂੰ ਸਾਡੀ ਤੁਲਨਾ ਤਾਲਿਬਾਨ ਅਤੇ ISI ਨਾਲ ਕਰਨ ਦਾ ਮੌਕਾ ਬਣ ਗਿਆ। ਮੈਨੂੰ ਇਹ ਸਭ ਇੱਕ ਚੱਕਰਵਿਊਹ ਦੀ ਤਰ੍ਹਾਂ ਲੱਗ ਰਿਹਾ ਹੈ। ਸਾਡੇ ਤੇ ਚਾਰੇ ਪਾਸਿਓਂ ਹਮਲੇ ਹੋ ਰਹੇ ਹਨ। ਸਾਡੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ, ਬਦਨਾਮ ਕੀਤਾ ਜਾ ਰਿਹਾ ਹੈ, ਸਾਡੇ ਲੋਕਾਂ ਦਾ ਮਨੋਬਲ ਤੋੜਿਆ ਜਾ ਰਿਹਾ ਹੈ। ਮੈਨੂੰ ਬਹੁਤ ਨਿਰਾਸ਼ਾ ਹੁੰਦੀ ਹੈ ਜਦ ਆਪਣੇ ਹੀ ਲੋਕਾਂ ਵੱਲੋਂ ਮਰਿਆਦਾ ਦਾ ਮਜ਼ਾਕ ਬਣਾਇਆ ਜਾਂਦਾ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਸਭ ਸਾਨੂੰ ਕਿੱਥੇ ਲੈ ਕੇ ਜਾਊ। ਇਸ ਦਾ ਕੀ ਹੱਲ ਹੈ? ਕਿਰਪਾ ਕਰਕੇ ਇਸ ਬਾਰੇ ਗੱਲ ਜ਼ਰੂਰ ਕਰੋ। ਕਿਵੇਂ ਅਸੀਂ ਬਾਹਰਲੇ ਮੁਲਕਾਂ ਤੇ ਮੀਡੀਆ ਦੀਆਂ ਹਮਲਿਆਂ ਤੋਂ ਬਚ ਸਕਦੇ ਹਾਂ। ਧੰਨਵਾਦ ਜੀ ਡਾਕਟਰ ਸਾਹਿਬ। ਭੈਣ ਜੀ ਅਮਨਜੋਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਬੜੇ ਵੇਰਵੇ ਦੇ ਨਾਲ 2-3 ਇਸ਼ੂ ਜਿਹੜੇ ਪਿਛਲੇ ਹਫ਼ਤਿਆਂ ਦੇ ਵਿੱਚ ਸਾਹਮਣੇ ਆਏ ਨੇ, ਕਿਉਂਕਿ ਈਮੇਲ ਕਾਫੀ ਲੰਬੀ ਸੀ ਇਸ ਲਈ ਅਸੀਂ ਇਸ ਨੂੰ ਡਿਲੇ ਕਰਦੇ ਗਏ ਜੀ। ਉਹਨਾਂ ਚੋਂ ਕਈ ਇਸ਼ੂ ਜਿਹੜੇ ਨੇ ਉਹਨਾਂ ਬਾਰੇ ਤਾਂ ਕਾਫੀ ਕੁਝ ਸਾਹਮਣੇ ਆਇਆ, ਲੇਕਿਨ ਫਿਰ ਵੀ ਜਿਵੇਂ ਭੈਣ ਜੀ ਨੇ ਬੜੇ ਕੰਸੋਲੀਡੇਟਡ ਤਰੀਕੇ ਦੇ ਨਾਲ, ਜਿਹਦੇ 'ਚ ਉਹਨਾਂ ਨੇ ਬਾਹਰਲਾ ਮੀਡੀਆ ਵੀ ਖਾਸ ਤੌਰ 'ਤੇ ਇੰਡੀਪੈਂਡੈਂਟ ਅਖਬਾਰ UK ਦੀ, ਜਿਹਨੇ ਮਰਿਆਦਾ ਇਸ਼ੂ ਨੂੰ ਦਰਕਨਾਰ ਕਰਦਿਆਂ ਸਿੱਖਾਂ ਦੇ ਲਈ ਸ਼ਬਦ ਜਿਨ੍ਹਾਂ ਨੇ ਉਹਨਾਂ ਨੂੰ ਜਾ ਕੇ ਜਿਹੜਾ ਉਹ ਰੋਕਿਆ, ਥਗਸ ਵਰਤਿਆ, ਔਰ ਉਹੀ ਥਗਸ ਵਰਡ ਜਿਹੜਾ ਫਿਰ ਟਾਈਮਜ਼ ਆਫ ਇੰਡੀਆ, ਹਿੰਦੁਸਤਾਨ ਟਾਈਮਜ਼ ਔਰ ਇਵਨ ਟ੍ਰਿਬਿਊਨ, ਇੰਗਲਿਸ਼ ਟ੍ਰਿਬਿਊਨ ਨੇ ਵੀ ਉਹੀ ਕਹਾਣੀ ਅੱਗੇ ਰਿਪੀਟ ਕੀਤੀ ਜੀ। ਪਰ ਉਹਨਾਂ ਦਾ ਜਿਹੜਾ ਸ਼ੁਰੂਆਤੀ ਪਾਰਟ ਉਹਨੂੰ ਮੈਂ ਥੋੜਾ ਟੱਚ ਕਰਾਂਗਾ। ਉਹਨਾਂ ਨੇ ਦੀਨਾਨਗਰ ਘਟਨਾ ਨੂੰ ਹੀ ਬੇਸ ਘਟਨਾ ਬਣਾ ਕੇ ਕਿਹਾ ਵੀ ਕਿਵੇਂ ਉਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਅਫਵਾਹਾਂ, ਔਰ ਕੱਲੀਆਂ ਅਫਵਾਹਾਂ ਨਹੀਂ, ਇਨਫੈਕਟ ਮੈਂ ਅੱਜ ਕਿਉਂਕਿ ਮੰਗਲਵਾਰ ਹੈ ਔਰ ਅੱਜ ਦਾ ਮੇਰਾ ਕਾਲਮ ਹੀ ਇਸ ਇਸ਼ੂ ਦੇ ਉੱਤੇ ਫੋਕਸ ਕਰਦਾ ਹੈ, ਕਿਉਂਕਿ ਅੱਜ ਦੀ ਮੇਨ ਖਬਰ ਸੀ ਕਿ ਕਿਵੇਂ
ਲੁਧਿਆਣੇ ਦੇ ਸਾਹਨੇਵਾਲ ਪਿੰਡ ਦੇ ਨੇੜੇ ਇੱਕ ਮਕੈਨਿਕ ਨੇ, ਉੱਥੇ ਨੇੜੇ ਇੱਕ ਗੁਰਦੁਆਰਾ ਰਾਮਗੜ੍ਹ ਹੈ, ਉੱਥੇ ਜਾ ਕੇ ਮੈਨੇਜਰ ਨੂੰ ਦੱਸਿਆ ਕਿ ਕਿਵੇਂ ਜਿਹੜੇ ਨੇ ਮੈਨੂੰ ਜਿਹੜਾ ਉਹ ਲੈ ਕੇ ਆਏ ਨੇ ਬੰਦੇ ਇੱਥੇ ਇੱਕ ਕਾਰ ਦੇ ਨੇੜੇ, ਕਿ ਉਹਨਾਂ ਦਾ ਟਾਇਰ ਫਲੈਟ ਹੋ ਗਿਆ ਔਰ ਉਹ 3 ਜਿਹੜੇ ਨੇ ਉਹ ਹਥਿਆਰਬੰਦ ਨੇ ਔਰ ਉਹਨਾਂ ਦੀ ਗੱਡੀ ਜਿਹੜੀ ਹੈ ਅਸਲੇ ਨਾਲ ਭਰੀ ਹੋਈ ਹੈ। ਔਰ ਮੈਂ ਜਿਹੜਾ ਜਦੋਂ ਦੇਖਿਆ ਤੇ ਮੈਂ ਫਿਰ ਪਾਸੇ ਤੋਂ ਹੋ ਕੇ ਨਿਕਲਣਾ ਚਾਹਿਆ, ਉਹਨਾਂ ਨੇ ਫਾਇਰਿੰਗ ਕਰਤੀ ਔਰ ਇਸ ਖਬਰ ਤੋਂ ਬਾਅਦ ਇੱਕਦਮ ਬਾਅਦ ਰੈੱਡ ਅਲਰਟ ਜਾਰੀ ਹੋ ਗਿਆ ਲੁਧਿਆਣਾ ਔਰ ਖੰਨੇ 'ਚ। ਔਰ ਜਿਹੜਾ ਨਵਾਂ ਹੁਣ ਲਾਇਆ ਹੈ ਉਮਰਾ ਨੰਗਲ ਦਾ ਪੋਤਾ, ਜਿਹੜਾ ਇੱਕ ਕਾਤਲ ਸੁਮੇਧ ਸੈਣੀ ਦਾ ਹੀ ਸਾਥੀ ਹੈ ਔਰ ਜਿਹਨੇ ਜਦੋਂ ਇਹਦਾ ਪਿਓ ਜਿਹੜਾ ਮਾਰਿਆ ਗਿਆ ਸੁਖਦੇਵ ਛਿੰਦਾ ਜੀ, ਤੇ ਇਸ ਨੂੰ ਉਹਦੇ ਥੱਲੇ ਹੀ ਲਾਇਆ ਗਿਆ, ਉਸ ਪ੍ਰੋਗਰਾਮ ਥੱਲੇ ਜਿੱਥੇ ਮਾਰੇ ਗਿਆ ਨੂੰ ਇਹ ਪੁਲਿਸ ਲਿਆ ਕੇ ਫਿਰ ਬਦਲਾ ਕਰਵਾਉਂਦੇ ਸੀ। ਔਰ ਇਹਨੇ ਬਹੁਤ ਨੌਜਵਾਨ ਮਾਰੇ ਹੋਏ ਨੇ ਔਰ ਬੜਾ ਬਦ ਕਲਾਮ, ਬਦ ਇਖਲਾਕ ਔਰ ਜੋ ਵੀ ਹੋਰ ਬਦ ਇਹਦੇ ਨਾਲ ਲੱਗ ਸਕਦਾ ਉਹ ਲਾਇਆ ਜਾ ਸਕਦਾ। ਉਹਨੂੰ ਲੁਧਿਆਣੇ ਦਾ ਹੁਣੇ ਹੀ ਜਿਹੜੀਆਂ ਨਵੀਆਂ ਪੋਸਟਿੰਗਸ ਕੀਤੀਆਂ ਉਹਦੇ 'ਚ ਲਾਇਆ। ਸੋ ਉਹਨੇ ਵੀ ਕਿਹਾ ਜੋ ਸਾਰੀ ਰਾਤ ਜਾਗਦਾ ਰਿਹਾ ਔਰ ਹੁਣ ਉਹਨਾਂ ਨੇ ਖੰਨੇ ਔਰ ਲੁਧਿਆਣਾ ਜਿਹੜੇ ਪੁਲਿਸ ਜ਼ਿਲ੍ਹੇ ਉਹਨਾਂ ਦੇ ਪੂਰੀ ਪਿੰਡਾਂ ਦੀ ਚੈਕਿੰਗ ਔਰ ਇਹ ਵੋ। ਔਰ ਮੈਂ ਆਪਣੀ ਲਿਖਤ 'ਚ ਵੀ ਕਿਹਾ ਕਿ ਵੀ ਇਹ ਜੇ ਤੁਸੀਂ ਦਾ ਪੈਟਰਨ ਦੇਖੋ ਜਿਹਦੇ ਲਈ ਕੋਈ ਰਾਕਟ ਸਾਇੰਸ ਨਹੀਂ ਚਾਹੀਦੀ, ਕਿ ਦੀਨਾਨਗਰ ਇਹਨਾਂ ਦਾ ਜਿਹੜਾ ਸੀ ਸਾਰਾ ਡਰਾਮਾ ਉਹ ਫੇਲ ਹੋਇਆ। ਫੇਲ ਇਸ ਲਈ ਹੋਇਆ ਵੀ ਸੌਦਾ ਵਿਕਿਆ ਨਹੀਂ, ਲੋਕਾਂ ਨੇ ਸ਼ੱਕ ਦੀ ਜਿਹੜੀ ਪਹਿਲੇ ਦਿਨ ਤੋਂ ਹੀ ਰਿਹਾ। ਔਰ ਟ੍ਰਿਬਿਊਨ ਅਖਬਾਰ ਜਿਵੇਂ ਮੈਂ ਦੱਸਿਆ ਸੀ ਵੀ ਹੁਣ ਟ੍ਰਿਬਿਊਨ ਦੇ ਐਡੀਟਰ ਹਰੀਸ਼ ਖਾਰੇ ਔਰ ਦੋਨੋਂ ਹੀ ਜਿਹੜੇ ਕੋਰਸਪੋਂਡੈਂਟ, ਇੱਕ ਜੁਪਿੰਦਰਜੀਤ ਸਿੰਘ ਹੈ, ਇੱਕ ਸ਼ਾਇਦ ਧਾਲੀਵਾਲ ਹੈ, ਉਹਨਾਂ ਦੇ ਉੱਤੇ 2 ਕੇਸ, ਇੱਕ SHO ਦੀਨਾਨਗਰ, ਇੱਕ ਹੈੱਡ ਕਾਂਸਟੇਬਲ ਨੇ ਕੀਤੇ ਨੇ ਔਰ ਉਹਦੀ ਅੱਗੋਂ ਤਰੀਕ ਪਈ ਹੈ। ਸੋ ਇਹ ਹਰਾਸਮੈਂਟ ਵੀ ਮੀਡੀਆ ਦੀ ਕਿ ਵੀ ਜਿਹੜੇ ਸੱਚ ਉਹਨੇ ਕਿਹਾ ਵੀ ਦੱਸੋ ਤਾਂ ਸਹੀ ਆ ਤੁਹਾਡੀ ਕਹਾਣੀ ਦਾ ਇਹ ਕੀ ਹੈ। ਫਿਰ ਜਦੋਂ ਅਸੀਂ ਦੇਖਦੇ ਹਾਂ ਦੀਨਾਨਗਰ ਤੋਂ 2-3 ਦਿਨ ਬਾਅਦ ਹੀ ਆਇਆ, 2 ਦਿਨ ਬਾਅਦ ਹੀ ਗੁਰਦਾਸਪੁਰ ਚੰਨ ਚੱਲਿਆ, ਬੰਬ ਤੇ ਦੂਜੇ ਤੀਜੇ ਮਿਲੇ ਨੇ ਉੱਥੇ ਘੇਰ ਲਏ। ਫਿਰ ਪਠਾਨਕੋਟ ਦੇ ਨੇੜੇ ਆ ਗਏ ਕਿ ਜੀ ਉੱਥੇ ਕੋਈ ਖਬਰਾਂ ਮਿਲੀਆਂ ਔਰ ਫੌਜ ਨੇ ਤਲਾਸ਼ੀ ਲਈ। ਉਹਨਾਂ ਨੇ ਕਿਹਾ ਜੀ ਹੁਣ ਇਹ ਮਾਝੇ ਵਾਲਿਆਂ ਨੂੰ ਡਰਾ ਲਿਆ। ਫਿਰ ਦੁਆਬੇ 'ਚ ਪਹੁੰਚ ਗਏ ਕਿ ਨਵਾਂ ਸ਼ਹਿਰ ਦੇ ਨੇੜੇ ਜੀ ਕਿਸੇ ਨੇ ਕਿਹਾ ਖੂਹ ਤੇ ਮੇਰੇ ਆ ਗਏ, ਪਾਣੀ ਮੰਗਿਆ, ਹਥਿਆਰਬੰਦ ਸੀ, ਉਹ ਫਲਾਣਾ ਸੀ। ਫਿਰ ਫੌਜ ਨੇ ਨਵਾਂ ਸ਼ਹਿਰ ਦੇ ਕਈ ਪਿੰਡਾਂ ਦੇ ਵਿੱਚ ਕੌਂਬਿੰਗ ਆਪਰੇਸ਼ਨ ਕੀਤਾ। ਹੁਣ ਉੱਥੋਂ ਨਿਕਲ ਕੇ ਫਿਰ ਬਠਿੰਡੇ ਵਾਲੀ ਘਟਨਾ ਸਾਹਮਣੇ ਕਿ ਭਾਈ ਕਿਵੇਂ ਜਿਹੜੇ ਹੁਣ ਕਰਨਲ ਨੇ ਉਹ ਸਾਰੀ ਗੱਲ ਗੁਰੂ ਹਰਗੋਬਿੰਦ ਥਰਮਲ ਪਲਾਂਟ ਬਠਿੰਡੇ ਦੇ ਨੇੜੇ ਉਸ ਹੁਣ ਉਹ ਕਹਿ ਰਹੇ ਨੇ ਜੀ ਉੱਥੋਂ ਹੀ ਆਏ, ਇਹ ਜਿਹੜੀ ਉਹਨਾਂ ਨੇ ਪਲਾਂਟ ਕੀਤਾ ਥਰਮਲ ਪਲਾਂਟ, ਉਹਨਾਂ ਨੇ ਕਿਹਾ ਜੀ ਕੋਲਾ ਜਿਹੜਾ ਹੈ ਜਿਹਨਾਂ ਸਟੇਟਾਂ 'ਚੋਂ ਆਉਂਦਾ ਉੱਥੇ ਮਾਓਵਾਦੀ ਨੇ ਔਰ ਇਹਨਾਂ ਨੇ ਕੀਤਾ। ਹੁਣ ਉਹ ਕਿਸ ਲੈਵਲ ਦੀਆਂ ਸਿਲਵਰ ਸਟਿਕਸ, ਡੈਟੋਨੇਟਰਸ, ਵਾਇਰਸ, ਕਿੰਨਾ ਵੱਡਾ ਇਹਨਾਂ ਨੇ ਕਾਰਾ ਕਰਨਾ ਸੀ ਉਹ ਟਲ ਗਿਆ। ਹੁਣ ਇਹਨਾਂ ਨੇ ਕਿਹਾ ਵੀ ਇਹ ਬਠਿੰਡਾ ਵੀ ਐਕਸਪੋਜ਼ ਹੋ ਗਿਆ, ਇਹਦਾ ਵੀ ਹਾਲ ਦੀਨਾਨਗਰ ਵਾਲਾ ਹੋ ਗਿਆ। ਹੁਣ ਇਹਨਾਂ ਨੇ ਲੁਧਿਆਣੇ ਤੱਕ ਖੰਨਾ ਸ਼ੁਰੂ ਕਰ ਲਿਆ। ਸੋ ਇਹਨਾਂ ਨੇ ਭੈਣ ਜੀ ਨੇ ਬਿਲਕੁਲ ਠੀਕ ਇਹ ਸਾਰਿਆਂ ਨੂੰ ਕਿਹਾ ਕਿ ਵੀ ਇਹ ਬਦਨਾਮੀ ਲਾਈਨ। ਫਿਰ ਆਰਟੀਕਲਸ ਤੁਸੀਂ ਜੋੜ ਦਿਓ, ਖਾਲਿਸਤਾਨ ਨੂੰ ISI ਪਾਕਿਸਤਾਨ ਨਾਲ ਜੋੜ ਦਿਓ, ਫਿਰ ਇੱਕ ਉਹਦੀ ਥ੍ਰੈਟ ਕਰ ਦਿਓ। ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇਹ ਵੀ ਕੋਈ ਆਰਟੀਕਲ ਮੇਰੀਆਂ ਨਹੀਂ ਨਿਗਾਹ ਚੋਂ ਗੁਜ਼ਰਿਆ ਕਿ ਜੀ ਪਾਕਿਸਤਾਨ ਨੇ 2020 'ਚ ਹਮਲਾ ਕਰਨਾ। ਸੋ ਜੇ 2020 'ਚ ਹਮਲਾ ਕਰਨਾ ਫਿਰ ਉਹਨੂੰ ਜੋੜ ਦਿਓ ਜੀ ਇਧਰਲੀ 2020 ਫਿਰ ਉਧਰੋਂ ਆਈ ਹੈ ਜਿਨ੍ਹਾਂ ਨੇ ਹਮਲਾ ਕਰਨਾ ਔਰ ਇਧਰੋਂ। ਔਰ ਮੈਨੂੰ ਯਾਦ ਹੈ ਮੈਂ ਹੁਣ ਇਸ ਗੱਲ ਵੱਲ ਜਦੋਂ ਇਹ ਭੈਣ ਜੀ ਦਾ ਇਹ ਉਹਨਾਂ ਨੇ ਕੋਟ ਕੀਤਾ ਅਮਨਜੋਤ ਕੌਰ ਨੇ ਜੀ ਕਿ ਜਿਹੜਾ ਸ਼ਰਾਰਤੀ ਹਿੰਦੁਸਤਾਨ ਟਾਈਮਜ਼ ਦਾ ਕੋਰਸਪੋਂਡੈਂਟ, ਉਹਨੂੰ ਮੈਂ ਪਾਸਿੰਗ ਰੈਫਰੈਂਸ 'ਚ ਗੱਲ ਕੀਤੀ। ਮੈਂ ਕਿਹਾ ਜੀ ਹਾਲ ਤਾਂ ਉੱਥੇ ਇਹ ਹੈ ਕਿ ਹਿੰਦੂਤਵਾ ਵਾਲਿਆਂ ਨੇ ਉਹ ਮੋਹਨ ਭਾਗਵਤ ਕਹਿੰਦਾ ਅਸੀਂ 2020 'ਚ ਹਰ ਇੱਕ ਨੂੰ ਹਿੰਦੂ ਬਣਾ ਦੇਣਾ, ਤੇ ਉਹ ਇੱਕਦਮ ਪਲਟਿਆ ਔਰ ਮੈਨੂੰ ਕਹਿੰਦਾ ਜੀ ਫਿਰ ਇਹ ਜਿਹੜਾ 2020 ਕੈਂਪੇਨ ਹੈ ਇਹ ਉਹਦੇ ਜਵਾਬ 'ਚ ਹੈ ਕਿ ਉਹਨਾਂ ਨੇ 2020 'ਚ ਹਰ ਇੱਕ ਨੂੰ ਹਿੰਦੂ ਬਣਾਉਣਾ ਹੈ। ਤੇ ਤੁਸੀਂ, ਮੈਂ ਕਿਹਾ ਜੀ ਇਹਦੇ ਨਾਲ ਕੋਈ ਤਾਲੁਕ ਨਹੀਂ, ਸਾਡਾ ਤਾਂ ਸੋਵਰਨਟੀ ਬਾਦਸ਼ਾਹ ਦਾ ਕਨਸੈਪਟ 3 ਸਦੀਆਂ ਪੁਰਾਣਾ ਹੈ। ਅਸੀਂ ਇਹ ਕੀ ਕਹਿੰਦੇ ਨੇ ਇਹਨਾਂ ਨੂੰ ਅਸੀਂ ਵੀ ਡੋਂਟ ਗਿਵ ਅ ਡੈਮ। ਲੇਕਿਨ ਇਹ ਉਸ ਤੋਂ ਮੈਨੂੰ ਇਹ ਲੱਗਾ ਹੈ ਕਿ ਵੀ ਇਹ 2020 ਨੂੰ ਜੇ ਹੁਣ ਪਾਕਿਸਤਾਨ ਦੇ ਹਮਲੇ ਨਾਲ ਵੀ ਜੋੜ ਰਹੇ ਨੇ, ਉਧਰੋਂ ਹਿੰਦੂ ਤਵੀਆਂ ਦਾ ਐਲਾਨ ਹੈ ਕਿ ਜੀ ਅਸੀਂ 2020 'ਚ ਹਰ ਇੱਕ ਨੂੰ ਹਿੰਦੂ ਬਣਾਉਣਾ ਹੈ। ਸੋ ਫਰੇਜ਼ ਤਾਂ ਇਹ ਆਪ ਹੀ ਪਪੂਲਰ ਕਰ ਰਹੇ ਨੇ ਲੇਕਿਨ ਵਿਦ ਅ ਡਿਫਰੈਂਟ ਇੰਟੈਂਸ਼ਨ, ਨੈਗੇਟਿਵਿਟੀ ਦੇ ਨਾਲ। ਫਿਰ ਰਾਧੇ ਮਾਂ ਦਾ, ਸੁਖਵਿੰਦਰ ਕੌਰ ਟਰੰਡ ਰਾਧੇ ਮਾਂ ਔਰ ਇੰਨੇ ਆਰਟੀਕਲ। ਅੱਜ ਹੀ ਮੈਂ ਟ੍ਰਿਬਿਊਨ 'ਚ ਇੱਕ ਆਰਟੀਕਲ ਪੜ੍ਹ ਰਿਹਾ ਸੀ, ਇਹ ਪਿੰਡ ਹੈ ਦੋਰਾਂਗਲ ਹੈ ਗੁਰਦਾਸਪੁਰ ਜ਼ਿਲ੍ਹੇ, ਔਰ ਉੱਥੋਂ ਦਾ ਹੀ ਕਿਸੇ ਨੇ ਇੱਕ ਜਿਹੜਾ ਆਰਟੀਕਲ ਓਪੀਨੀਅਨ ਪੇਜ ਦੇ ਉੱਤੇ ਟ੍ਰਿਬਿਊਨ 'ਚ ਹੈ, ਇਹ ਜਿਹਨੇ ਆਪਣਾ ਉਹਨੇ ਕਿਹਾ ਜੀ ਵੀ ਚਲੋ ਸ਼ੁਕਰ ਹੈ ਸਾਡਾ ਪਿੰਡ ਵੀ ਇੰਟਰਨੈਸ਼ਨਲ ਸੁਰਖੀਆਂ 'ਚ ਆਇਆ। ਫਿਰ ਉਹਨੇ ਕਿਹਾ ਜੀ ਸੜਿਆ ਜਿਹਾ ਸਾਡਾ ਪਿੰਡ, ਕੱਚੇ ਪੱਕੇ ਘਰਾਂ ਦਾ, ਜਿੱਥੇ ਨਾ ਬਿਜਲੀ ਹੈ ਨਾ ਕੋਈ
ਚੱਜ ਦੀ ਦੁਕਾਨ ਹੈ, ਨਾ ਸਟੋਰ ਹੈ, ਜਿਹੜੀ ਇੱਕ ਅੱਧੀ ਕੋ ਮਾੜੀ ਮੋਟੀ ਕੈਮਿਸਟ ਦੀ ਦੁਕਾਨ ਹੈ, ਉਹੀ ਕਹਿੰਦਾ ਆਪਣੀ ਰੋਟੀ ਇਸ ਲਈ ਕਰਦਾ ਵੀ ਉਹ ਫੈਕਸ ਵੀ ਕਰਦਾ ਹੈ, STD ਵੀ ਲਾਈ ਹੋਈ ਹੈ, ਦੂਜਾ ਵੀ ਲਾਇਆ ਹੋਇਆ। ਫਿਰ ਕਿਹਾ ਜੀ ਉੱਥੇ ਜਾ ਕੇ ਦੇਖ ਰਹੇ ਨੇ ਜੀ ਤਾਰ ਕਿੱਥੋਂ ਹਟੀ, ਬਾਰਡਰ ਕਿੱਥੋਂ ਲੱਗ, ਕਹਿੰਦਾ ਵੀ ਸਾਡੇ ਤਾਂ ਇਲਾਕੇ 'ਚ ਹੀ ਇਹ ਗੱਲ ਰਹੀ ਆ। ਉਹ ਕਹਿੰਦੇ ਵੀ ਕਿੱਥੇ, ਕਹਿੰਦਾ ਇੱਥੋਂ 10 ਕਦਮ ਅੱਗੇ ਜਾਈਂ ਫਿਰ ਪਾਕਿਸਤਾਨ ਸ਼ੁਰੂ ਹੋ ਜਾਂਦਾ, ਇਧਰ ਪਿੱਛੇ ਆ ਜਾਏ ਕਿਤੇ ਇਹ ਨਾ ਹੋਵੇ ਪਾਕਿਸਤਾਨ 'ਚ। ਕਹਿੰਦੇ ਕਈ ਵਾਰੀ ਪਾਕਿਸਤਾਨ ਨੂੰ ਮੁੜੇ ਜਾ ਕੇ ਆ ਕੇ। ਸੋ ਫਿਰ ਉਹਨੇ ਵੀ ਇਨਫੈਕਟ ਭਾਵੇਂ ਉਹਨੇ ਇਹਦਾ ਬਹੁਤ, ਉਹਨੇ ਕਿਹਾ ਜੀ ਕੌਣ ਸੀ ਕੌਣ ਰਹੀ ਨਹੀਂ। ਔਰ ਜਿਹੜਾ ਇੱਕ ਖਬਰ ਫੇਰ ਲੱਗੀ ਉਹ ਮੈਂ ਦੇਖੀ ਕਿ ਜੀ ਜਿਹੜਾ ਦੋਰੰਗਲ ਹੈ ਉਹ ਰਾਧੇ ਮਾਂ ਦੀ ਪੂਜਾ ਕਰਦਾ ਹੈ। ਉਹ 'ਚ ਫਿਰ ਜਿਹੜੇ 3-4 ਨਾਂ ਦਿੱਤੇ ਹੋਏ ਨੇ ਉਹ ਹਿੰਦੂ ਨਾਂ ਨੇ, ਦੁਕਾਨਦਾਰਾਂ ਦੇ, 1-2 ਦੇ ਘਰਾਂ 'ਚ ਵੀ ਦਿਖਾ ਦਿੱਤਾ ਜੀ ਮੂਰਤੀਆਂ ਲੱਗੀਆਂ। ਔਰ ਇਹ ਜਿੰਨੇ ਪੁਆਇੰਟ ਇਹਨਾਂ ਨੇ ਲਿਆਂਦੇ ਕਿ ਵੀ ਜੇ ਜਿਹੜੇ ਐਕਟਰ ਨੇ ਸਿੱਖ ਜਾਂ ਦੂਜੇ ਨੇ ਦਿਖਾਣਾ, ਜਾਂ ਅੰਮ੍ਰਿਤਧਾਰੀਆਂ ਨੂੰ ਦਿਖਾਣਾ, ਜਾਂ ਦੂਜਾ ਜਾਂ ਉਹਨੂੰ ਹਜ਼ੂਰ ਸਾਹਿਬ ਸਿਰ ਪਾਓ, ਕਿਹਦਾ ਕੰਟਰੋਲ ਹੈ ਜੀ? RSS ਦੇ ਕੋਲ ਹੈ। ਉਹ ਜਿਹੜਾ ਉੱਥੇ ਲਾਇਆ ਹੁਣ ਮੁਖੀ ਤਾਰਾ ਸਿੰਘ ਕੇ ਕੀ ਐਡਾ ਵੱਡਾ ਉਹਨੇ ਟਿੱਕਾ ਵੀ ਲਾਇਆ, ਲਾਲ ਗਾਨਾ ਵੀ ਬੰਨਿਆ, ਪੱਗ ਵੀ ਉਹਨੇ ਜਿਹੜੀ ਹੈ ਉਸ ਕਿਸਮ ਦੀ ਜਿਹੜੀ ਹੈ ਇਹਨਾਂ ਨੂੰ ਪਸੰਦ ਆਉਂਦੀ ਹੈ ਕਿ ਜਿਹੜਾ ਬਿਲਕੁਲ ਹੀ ਲੱਗੇ ਵੀ ਪਤਾ ਨਹੀਂ ਜਗਰਾਤੇ ਤੋਂ ਉੱਠ ਕੇ ਆਇਆ ਕਿ ਗੁਰਦੁਆਰਿਓਂ ਆਇਆ, ਇਦਾਂ ਦੀ ਸ਼ਕਲ ਲੱਗਦੀ ਹੈ ਉਹਦੀ। ਸੋ ਇਹ ਸਾਰਾ ਪਾਰਟ ਹੀ ਇਸ ਖੇਡ ਦਾ, ਜਿੰਨੀ ਅਨਡਿਊ ਇੰਪੋਰਟੈਂਸ ਇਸ ਕੇਸ ਨੂੰ ਦਿੱਤੀ ਗਈ, ਇਸ ਫਰਾਡ ਔਰਤ ਨੂੰ, ਕਿਉਂਕਿ ਇਹਨਾਂ ਦਾ ਆਪਣਾ ਹੀ ਖੜਾ ਕੀਤਾ ਹੋਇਆ। ਇਸ ਤੋਂ ਪਹਿਲਾਂ ਇਹਦੇ ਖਿਲਾਫ ਹੀ ਹਿੰਦੂ ਜਥੇਬੰਦੀਆਂ ਨੇ ਇਹ ਪੰਜਾਬ 'ਚ ਦਰਜ ਕਰਾਇਆ ਸੀ ਜੀ ਇਹ ਦੁਰਗਾ ਮਾਂ ਬਣੀ, ਹੱਥ ਤਰਸ਼ੂਲ ਫੜਿਆ, ਇਹ ਤਾਂ ਸਾਡੀ ਦੁਰਗਾ ਦੀ ਬੇਇੱਜ਼ਤੀ ਹੈ। ਉਦੋਂ ਨਹੀਂ ਮੀਡੀਆ ਨੇ ਇੰਨੀਆਂ ਵੱਡੀਆਂ ਲੰਮੀਆਂ ਚੌੜੀਆਂ ਕਹਾਣੀਆਂ ਬਣਾਈਆਂ। ਔਰ ਹੁਣ ਬਾਰ-ਬਾਰ ਇਹ ਕਹਿਣਾ ਕਿ ਜੀ ਇਹ ਸਿੱਖਾਂ ਦੀ ਕੁੜੀ ਔਰ ਫਲਾਣਾ ਤੇ ਟਿਮਕਾ, ਮੈਨੂੰ ਨਹੀਂ ਲੱਗਦਾ ਵੀ ਇਹ ਕੀ ਸਾਰੇ 'ਚੋਂ ਇਹਨਾਂ ਦਾ ਮੋਟਿਵ ਕੀ ਸੀ ਇਨੀਸ਼ੀਅਲੀ ਜਦੋਂ ਇਹਨੂੰ ਖੜਾ ਕੀਤਾ। ਪਰ ਜ਼ਾਹਰ ਹੈ ਮੈਸੇਜ ਉਹ ਇਹੀ ਦੇਣਾ ਚਾਹੁੰਦੇ ਨੇ ਕਿ ਜੀ ਬਾਈ ਦੇਖੋ ਸਾਡੀ ਤਾਂ ਇੰਨੀ ਕਾਮਨ ਗਰਾਊਂਡ ਹੈ। ਇਹ ਤਾਂ ਹੁਣ ਉਹ ਕਹਾਣੀਆਂ ਬਣਾਤੀਆਂ ਕਿ ਜੀ ਜਦੋਂ ਉਹ ਸਕੂਲੇ ਜਾਂਦੀ ਸੀ 5-6 ਸਾਲ ਦੀ, ਉਦੋਂ ਹੀ ਚਮਤਕਾਰੀ ਸੀ, ਉਦੋਂ ਹੀ ਉਹ ਜਿਹੜੀ ਆ ਉਹ ਮਾਤਾ ਕਰਦੀ ਸੀ। ਉਹ ਸਾਰੇ 1-2 ਨੂੰ ਪੁੱਛਿਆ, ਕਹਿੰਦੇ ਆਮ ਜੇ ਕੁੜੀ ਇੱਥੇ ਤੁਰੀ ਫਿਰਦੀ ਸੀ, ਕੋਈ ਹਾਲ ਨਹੀਂ, ਕੋਈ ਪੁੱਛ-ਗਿੱਛ ਨਹੀਂ, ਇਹ ਕਿਹੜੀ ਮਾਤਾ, ਕਿਹੜਾ ਚਮਤਕਾਰ। ਸੋ ਇਹ ਹੈ ਵੀ ਕਿਵੇਂ ਦੇਵੀ ਮਾਂ ਘੜ ਕੇ ਉਹਨਾਂ ਨੇ, ਜਿਵੇਂ ਉਹ ਬੁੱਤ ਘੜ ਕੇ ਰੱਖੇ ਜਾਂਦੇ ਨਾ, ਇਵੇਂ ਘੜ ਕੇ ਲੈ ਆਂਦਾ। ਤੇ ਫਿਰ ਜਦੋਂ ਉਹਨਾਂ ਨੇ ਦੇਖਿਆ ਕਿ ਵੀ ਹੁਣ ਥੱਲੋਂ ਖਿੱਚਣਾ ਕੁਛ, ਉਹ ਖਿੱਚ ਵੀ ਲਿਆ, ਤੇ ਨਾਲ ਸਿੱਖਾਂ ਨੂੰ ਵੀ ਬਦਨਾਮ ਕਰਨ ਦੀ ਲਾਈਨ ਹੈ। ਔਰ ਇਹ ਸਾਰੇ 'ਚ ਉਹਨਾਂ ਨੇ ਕਨਕਲੂਡ ਬਿਲਕੁਲ ਠੀਕ ਕੀਤਾ ਹੈ ਕਿ ਸਿੱਖਾਂ ਦਾ ਮਨੋਬਲ ਤੋੜਨਾ ਔਰ ਇਹ ਦੱਸਣਾ ਕਿ ਜੀ ਜੇ ਤੁਸੀਂ ਇੱਧਰ ਆਓਗੇ ਤਾਂ ਕਿੰਨੀ ਮਹਾਨਤਾ ਹੈ। ਪਰ ਨਾਲ ਹੀ ਇਹ ਦੱਸਣਾ ਕਿ ਵੀ ਦੇਖੋ ਤੁਹਾਡੇ ਜਿਹੜੇ ਨੇ ਸਿੱਖਾਂ ਦੇ ਘਰ ਜੰਮਿਆ ਕਿਸੇ ਨੂੰ, ਉਹਨੂੰ ਆ ਕੇ ਜਿਹੜਾ ਸ਼ਾਂਤੀ ਇੱਥੇ ਹੀ ਮਾਤਾ ਦੇ ਮਿਲੀ ਹੈ। ਵੀ ਤੁਸੀਂ ਜੇ ਮਾਤਾ ਦੇ ਵੀ ਭਗਤ ਹੋ ਤੇ ਸਾਈਮਲਟੇਨੀਅਸਲੀ ਬਾਣੀ ਵੀ ਪੜ੍ਹਦੇ ਹੋ, ਜਿਵੇਂ ਉਹ ਵੀ ਉਹ ਤੋਂ ਵੀ ਬੁਲਾ ਦਿੰਦੇ ਨੇ, ਉਹ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਫਿਰ ਉਹਨਾਂ ਨੇ ਮੀਡੀਆ ਦੇ ਹਵਾਲੇ ਨਾਲ ਉਹ ਦੈਨਿਕ ਜਾਗਰਣ ਹੋਏ, ਭਾਸਕਰ ਹੋਏ, ਪੰਜਾਬ 'ਚ ਬੰਬ ਦੀਆਂ ਅਫਵਾਹਾਂ, ਔਰ ਇਹ ਸਾਰਾ ਪਾਰਟ UK ਦੇ ਮੀਡੀਆ ਦੇ ਅਸੀਂ ਗੱਲ ਕੀਤੀ ਹੈ। ਬਾਕੀ ਉਹ ਕੋਈ ਸੰਨੀ ਹੁੰਦਲ ਵਰਗਾ ਹੋਏ ਜਾਂ ਕੋਈ ਹੋਰ ਹੋਏ, ਪਰ ਜਿਸ ਤੇ ਇਹਨਾਂ ਨੇ ਕਾਫੀ ਜ਼ੋਰ ਦਿੱਤਾ ਹੈ ਜਿਹੜਾ ਇੰਗਲੈਂਡ ਦੇ ਵਿੱਚ ਘਟਨਾ ਵਾਪਰੀ ਕਿ ਜੀ ਕਿਵੇਂ ਜਿਹੜੀ ਹੈ ਉਹ ਵਿਆਹ ਰੁਕਾਉਣ ਦੀ ਕੋਸ਼ਿਸ਼ ਹੋਈ, ਔਰ ਫਿਰ ਅੱਤਵਾਦ ਤੇ ਕੱਟੜਵਾਦ, ਮੂਲਵਾਦ ਤੇ ਦੂਸਰਾ। ਦੇਖੋ ਬੜੀ ਸਿੰਪਲ ਗੱਲ ਹੈ, ਸਿੱਖ ਰਹਿਤ ਮਰਿਆਦਾ ਸਾਡਾ ਬੇਸਿਕ ਡਾਕੂਮੈਂਟ ਹੈ ਜੀ। ਜੇ ਇਸ ਨੂੰ ਲੰਬੀ ਵਿਚਾਰ ਚਰਚਾ ਤੋਂ ਬਾਅਦ ਪੰਥ ਨੇ ਪ੍ਰਵਾਨਿਤ ਕੀਤਾ ਔਰ ਉਸ ਦੇ ਵਿੱਚ ਇਹ ਸਪਸ਼ਟਤਾ ਦੇ ਨਾਲ ਲਿਖਿਆ ਹੋਇਆ ਹੈ ਕਿ ਆਨੰਦ ਕਾਰਜ ਸਿਰਫ ਸਿੱਖ ਦਾ ਸਿੱਖ ਨਾਲ ਹੀ ਹੋ ਸਕਦਾ ਹੈ। ਹੁਣ ਇਹਦਾ ਇੱਕ ਭਾਵ ਹੈ, ਇਹਦਾ ਮਤਲਬ ਇਹ ਨਹੀਂ ਹੈ ਜਿੰਨੇ ਅਸੀਂ ਓਪਨ ਹੈ ਸਿੱਖ ਧਰਮ ਬਾਕੀ ਧਰਮਾਂ ਦੇ ਲਈ, ਉਹਨਾਂ ਕਿਹੜਾ ਧਰਮ ਓਪਨ ਹੈ, ਜਿੰਨੀ ਖੁੱਲ ਡੁੱਲ ਜਾਂ ਜਿਵੇਂ ਅਸੀਂ ਬਾਕੀਆਂ ਨੂੰ ਗਾਲ ਨਾਲ ਲਾਉਂਦੇ। ਪਰ ਇਹ ਜਿਹੜਾ ਵਿਆਹ ਹੁੰਦਾ ਹੈ ਜਾਂ ਆਨੰਦ ਕਾਰਜ ਹੈ, ਇਹ ਤੁਹਾਡੀ ਕਮਿਟਮੈਂਟ ਹੈ ਗੁਰੂ ਦੀ ਹਜ਼ੂਰੀ 'ਚ, ਜਾਂ ਜਿਹੜੀਆਂ 4 ਲਾਵਾਂ ਲੈਣੀਆਂ ਨੇ, ਗੁਰੂ ਅੱਗੇ ਅਰਦਾਸ ਹੈ। ਉਹ ਸਿੱਖੀ ਕੋਈ ਫੈਂਸੀ ਡਰੈਸ ਨਹੀਂ ਹੈ ਕਿ ਵੀ ਕੋਈ ਜਿਹੜਾ ਕੋਈ ਗੋਰਾ ਕਾਲਾ, ਇਹ ਤਾਂ ਬਾਅਦ ਦੀ ਗੱਲ ਹੈ। ਈਵਨ ਜਿਹਦਾ ਸਿੱਖੀ ਵਿਚਾਰਧਾਰਾ 'ਚ ਯਕੀਨ ਨਹੀਂ ਸੇ, ਜੇ ਕੋਈ ਈਵਨ ਕਾਮਰੇਡ ਵੀ ਹੈ, ਉਹਦਾ ਯਕੀਨ ਹੀ ਨਹੀਂ ਹੈ, ਤੇ ਉਸ ਨੂੰ ਤੁਸੀਂ ਬੇਸ਼ੱਕ ਉਹ ਪਛਾਣਿਆ ਨਾ ਜਾਏ, ਪਰ ਜੇ ਉਹ ਕਹੇਗੇ ਜੀ ਮੇਰਾ ਯਕੀਨ ਨਹੀਂ ਹੈ ਇਹਦੇ 'ਚ, ਪਰ ਚਲੋ ਜੇ ਤੁਸੀਂ ਕਹੇ, ਉਹਦਾ ਵੀ ਨਹੀਂ ਹੋਣਾ ਚਾਹੀਦਾ। ਕਿਉਂਕਿ ਜ਼ਾਹਰ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਤਾਂ ਤੁਸੀਂ ਕਮਿਟਮੈਂਟ ਕਰਦੇ ਹੋ ਕਿ ਭਾਈ ਇਹ ਮੇਰਾ ਜੀਵਨ ਸਾਥੀ ਹੈ ਜਾਂ ਮੇਰੀ ਜੀਵਨ ਸਾਥਣ ਹੈ। ਔਰ ਅਸੀਂ ਜਦੋਂ ਸਿਰ ਅਸੀਂ ਝੁਕਾਉਂਦੇ ਹਾਂ ਕਿ ਭਾਈ ਸਿੱਖੀ ਵਿਚਾਰਧਾਰਾ ਮੁਤਾਬਕ ਅਸੀਂ ਜੀਵਨ ਜੀਵਾਂਗੇ। ਔਰ ਇਸੇ ਤਰ੍ਹਾਂ ਫਿਰ ਤੁਹਾਡੇ ਬੱਚਿਆਂ ਨੂੰ ਤੁਸੀਂ ਉਹਨਾਂ ਵੈਲਿਊਜ਼ 'ਚ ਰੇਜ਼ ਕਰਦੇ ਹੋ। ਸੋ ਜੇ ਕਿਸੇ ਨੇ ਅਦਰਵਾਈਜ਼ ਬਾਹਰ ਹੀ ਜਾਣਾ, ਜੇ ਉਹ ਆਪਣੇ ਦਾਇਰਾਕਾਰ ਚੋਂ ਨਿਕਲ ਗਿਆ,
ਤੇ ਫਿਰ ਸਿਵਲ ਕੋਰਟਸ ਨੇ ਦੂਸਰੇ ਨੇ ਕਿਉਂ ਇਨਸਿਸਟ ਕੀਤਾ ਜਾਂਦਾ ਹੈ ਕਿ ਜੀ ਤੁਸੀਂ ਉਹਨਾਂ ਦੀਆਂ ਜ਼ਰੂਰੀ ਲਾਵਾਂ ਲਿਆ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਰਨੀਆਂ ਜਿਨ੍ਹਾਂ ਦਾ ਫੇਥ ਹੀ ਨਹੀਂ ਹੈ। ਫੇਥ ਹੀ ਨਹੀਂ ਜੀ, ਬਿਲਕੁਲ। ਔਰ ਫਿਰ ਉਹ ਡਰਾਮਾ ਜਿਹਾ ਹੁੰਦਾ ਹੈ, ਉਹ ਟੱਬਰ ਇਕੱਠੇ ਹੋ ਕੇ ਉੱਥੇ ਆ ਜਾਂਦੇ ਨੇ, ਸ਼ਾਮ ਨੂੰ ਚਰਚ 'ਚ ਗਏ ਹੁੰਦੇ ਨੇ ਉੱਥੇ ਕਿ ਜੀ ਹੁਣ ਉਹ ਇਸ ਗੋਡ ਦੀ ਲੈ ਲਈ ਪਰਮਿਸ਼ਨ, ਹੁਣ ਉਸ ਮਤਲਬ ਇਹ ਇੱਕ ਡਰਾਮੇਬਾਜ਼ੀ ਹੈ। ਔਰ ਮੈਂ ਸਮਝਦਾ ਵੀ ਬੇਸ਼ੱਕ ਇਹ ਪਾਰਟ ਅੱਜ ਇੱਕ ਵੱਡਾ ਚੈਲੰਜ ਹੈ, ਕਿਉਂਕਿ ਇਹਨਾਂ ਮੁਲਕਾਂ 'ਚ ਰਹਿੰਦੇ ਆ ਸਾਰੇ ਅਸੀਂ ਫੇਸ ਕਰ ਰਹੇ ਹਾਂ ਇਸ ਕਿਸਮ ਦੀਆਂ ਘਟਨਾਵਾਂ। ਪੇਰੈਂਟਸ ਵੀ ਦੁਖੀ ਹੁੰਦੇ ਨੇ, ਕੋਈ ਇਹ ਨਹੀਂ ਹੁੰਦਾ ਕਿ ਵੀ ਪੇਰੈਂਟਸ ਕੋਈ ਉਹਨਾਂ ਨੂੰ ਚਾਹ ਹੁੰਦਾ ਕਿ ਕੁੜੀ ਕਿਸੇ ਗੈਰ ਸਿੱਖ ਨਾਲ ਵਿਆਹ ਕਰਾ ਰਹੀ ਹੈ। ਹਾਲਾਂ ਮੁੰਡੇ ਦੇ ਮਾਮਲੇ 'ਚ ਇੰਨਾ ਨਹੀਂ ਹੁੰਦਾ, ਕੁੜੀ ਦੇ ਮਾਮਲੇ 'ਚ ਤਾਂ ਬਹੁਤ ਜ਼ਿਆਦਾ, ਕਿਉਂਕਿ ਇਸ ਕਿਸਮ ਦਾ ਕਲਚਰ ਵੀ ਹੈ ਕੁਝ ਇੰਪੈਕਟ। ਲੇਕਿਨ ਮੈਂ ਸਮਝਦਾ ਵੀ ਫਿਰ ਵੀ ਧਰਮ ਜਾਂ ਫੇਥ ਜਿਹੜਾ ਹੈ ਔਰ ਇਸ ਦਾ ਇੱਕ ਡਿਸਪਲਿਨ ਹੁੰਦਾ ਜੀ। ਤੁਸੀਂ ਬਾਹਰ ਰਹਿ ਕੇ ਕੀ ਕਰਦੇ ਹੋ, ਤੁਹਾਨੂੰ ਕੌਣ ਰੋਕਦਾ? ਤੁਸੀਂ ਸਿਵਲ ਮੈਰਿਜ ਕਰਾਓ, ਤੁਸੀਂ ਕਿਸੇ ਬੀਚ ਤੇ ਜਾ ਕੇ ਵਿਆਹ ਕਰਾਓ, ਤੁਸੀਂ ਦਰਿਆ ਦੀ ਖੱਡ 'ਚ ਜਾ ਕੇ ਕਰਾਓ, ਕੌਣ ਸਟਾਪ ਕਰਦਾ? ਪਰ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਹ ਵਾਜ਼ ਨੇ, ਕਮਿਟਮੈਂਟਸ ਨੇ, ਗੁਰੂ ਦੇ ਨਾਲ ਇਕਰਾਰਨਾਮੇ, ਔਰ ਇਸ ਨੂੰ ਜਿਹੜਾ ਐਵੇਂ ਇੱਕ ਫੈਂਸੀ ਸ਼ੋਅ 'ਚ ਕਨਵਰਟ ਕਰਨਾ ਇਹ ਠੀਕ ਨਹੀਂ ਹੈ। ਪਰ ਜਿਨ੍ਹਾਂ ਨੇ ਸਿਧਾਂਤਕ ਗੱਲ ਕੀਤੀ ਉਹਨਾਂ ਨੂੰ ਠੱਗਸ ਬਣਾ ਦਿੱਤਾ। ਔਰ ਇਸ ਵੇਲੇ ਮੀਡੀਆ ਉਹ ਇੰਗਲੈਂਡ ਦਾ ਹੋਏ, ਭਾਰਤ ਦਾ ਹੋਏ, ਜਿੱਥੇ ਜਿੱਥੇ ਇਹਨਾਂ ਦਾ ਇਨਫਲੂਐਂਸ ਹੈ, ਇਹਨਾਂ ਨੇ ਉਸ ਕਿਸਮ ਦਾ ਹੀ ਜਿਹੜਾ ਐਂਟਾਈ ਸਿੱਖ ਲਾਈਨ ਜਿਹੜੀ ਉਹ ਦਿੱਤੀ ਹੋਈ ਹੈ। ਔਰ ਮੈਂ ਸਮਝਦਾ ਵੀ ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਸਾਡੇ ਤੇ ਚਾਰੋਂ ਪਾਸਿਓਂ ਹਮਲੇ ਹੋ ਰਹੇ ਨੇ, ਪਰ ਕੋਈ ਨਹੀਂ, ਸਾਡਾ ਵੀ ਗੁਰੂ ਡੱਡ ਹੈ, ਜਿਸ ਗੁਰੂ ਦੇ ਅਸੀਂ ਸਿੱਖ ਹੈ। ਫੇਥ ਰਹਿਣਾ ਚਾਹੀਦਾ। ਔਰ ਚੰਗੀ ਗੱਲ ਹੈ ਜਦੋਂ ਭੈਣਾਂ ਖਾਸ ਤੌਰ ਤੇ ਲਿਖਦੀਆਂ ਤੇ ਮੈਨੂੰ ਫਖਰ ਮਹਿਸੂਸ ਹੁੰਦਾ ਕਿ ਵੀ ਇਸ ਲੈਵਲ ਦੀ ਜੇ ਅੰਡਰਸਟੈਂਡਿੰਗ ਸਿੱਖ ਬੀਬੀਆਂ ਉਸ ਧਰਤੀ ਤੇ ਬੈਠ ਕੇ ਹੈ। ਔਰ ਜਿਵੇਂ ਕੱਲ ਦੇ ਪ੍ਰੋਗਰਾਮ 'ਚ ਬੀਬੀ ਕਮਲਜੀਤ ਕੌਰ ਜੀ ਨੇ ਕਿਹਾ ਜੀ ਮੈਂ ਫੈਸ਼ਨ ਡਿਜ਼ਾਈਨਰ ਸੀ, ਭਾਵੇਂ ਪਰਿਵਾਰ ਮੇਰਾ ਅਖੰਡ ਕੀਰਤਨੀ ਜਥੇ ਦਾ ਹੈ, ਪਰ ਮੇਰਾ ਕੋਈ ਨਹੀਂ ਸੀ ਇਸ ਪਾਸੇ, ਪਰ ਮੇਰੇ ਮਨ 'ਚ ਕੁਦਰਤੀ ਆਇਆ ਵੀ ਮੈਂ ਗੁਰੂ ਗ੍ਰੰਥ ਸਾਹਿਬ ਦੀ ਲਿਖਾਂ ਲੜੀਵਾਰ ਸਰੂਪ ਨੂੰ। ਔਰ ਕਹਿੰਦੇ ਮੈਂ ਸੋਚਿਆ ਵੀ ਨਹੀਂ ਸੀ, 7 ਸਾਲ 'ਚ ਉਹਨਾਂ ਨੇ ਮੁਕੰਮਲ ਕੀਤਾ ਹੈ। ਔਰ ਅੱਜ ਵੀ ਜਿਸ ਕਿਸਮ ਦੀ ਮੈਂ ਸਮਝਦਾ ਹਾਂ ਵੀ ਇਹ ਗੁਰੂ ਦੀ ਆਪਣੀ ਕਲਾ ਹੈ। ਔਰ ਮੈਂ ਸਮਝਦਾ ਵੀ ਅਸੀਂ ਬੇਸ਼ੱਕ ਕਮਜ਼ੋਰੀਆਂ ਦਾ ਸ਼ਿਕਾਰ ਹੈ, ਨਿੱਜੀ ਜ਼ਿੰਦਗੀ 'ਚ ਵੀ, ਕੌਮੀ ਤੌਰ ਤੇ ਵੀ ਬਹੁਤ ਸਾਰੇ ਹਮਲੇ ਨੇ ਚਾਰ ਚੁਫੇਰਿਓਂ, ਪਰ ਅਸੀਂ ਸਰਵਾਈਵ ਕਰਾਂਗੇ। ਔਰ ਇਹ ਹਮਲੇ ਵਾਲੇ ਜਿਹੜੇ ਨੇ, ਹਮਲਿਆਂ ਵਾਲੇ, ਇਹਨਾਂ ਨੂੰ ਮੂੰਹ ਦੀ ਖਾਣੀ ਪਏਗੀ। ਸੋ ਇਹਨਾਂ ਦਾ, ਭੈਣ ਜੀ ਦਾ ਬਹੁਤ ਬਹੁਤ, ਅਮਨਜੋਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਬੇਸ਼ੱਕ ਜ਼ਿਆਦਾ ਈਮੇਲਸ ਲਿਖਦਿਆ ਕਰਨ, ਛੋਟੀਆਂ ਛੋਟੀਆਂ ਲਿਖਿਆ ਕਰਨ। ਜੀ ਡਾਕਟਰ ਸਾਹਿਬ ਨਾਲ ਲੈਣੇ ਆ ਬ੍ਰੇਕ। ਵਿਊਅਰਸ ਦੱਸਣਾ ਇਸ ਤਰ੍ਹਾਂ ਜਿਹੜੇ ਮਿਲਦੇ ਆ ਆਫਟਰ ਦੇ ਸ਼ਾਰਟ ਬ੍ਰੇਕ।